ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਆਰਸੀਐਨ ਕੇਬਲ ਨੈਟਵਰਕ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ ਟੀਵੀ, ਸ਼ਾਵਾ ਟੀਵੀ, TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਦੋ ਅਹਿਮ ਨੁਕਤਿਆਂ ਤੇ ਗੱਲਬਾਤ ਕਰਾਂਗੇ। ਪਹਿਲਾ ਇਹ ਕਿ ਜਿਹੜਾ ਭਾਰਤ ਤੇ ਚੀਨ ਦੇ ਵਿਚਾਲੇ ਸਿੱਕਿਮ ਸੈਕਟਰ ਦੇ ਵਿੱਚ ਸਟੈਂਡ ਆਫ ਚੱਲ ਰਿਹਾ ਹੈ, ਉਸ ਬਾਬਤ ਅਸੀਂ ਗੱਲਬਾਤ ਕਰਾਂਗੇ। ਸਿੱਧੇ ਢੰਗ ਨਾਲ ਇਹ ਜਿਹੜੀ ਸਿਚੁਏਸ਼ਨ ਹੈ, ਇਹ ਸਾਊਥ ਏਸ਼ੀਅਨ ਪੋਲਿਟਿਕਸ, ਪਾਕਿਸਤਾਨ ਦੇ ਹਵਾਲੇ ਨਾਲ ਅਤੇ ਸਿੱਖ ਕੌਮ ਦੇ ਹਵਾਲੇ ਨਾਲ ਸਿੱਖਾਂ ਨੂੰ, ਸਿੱਖ ਕੌਮ ਨੂੰ, ਪੰਜਾਬ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਇਸ ਬਾਰੇ ਅਸੀਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਗੱਲਬਾਤ ਕਰਾਂਗੇ। ਜਿਹੜੀ ਦੂਜੀ ਗੱਲ ਹੈਗੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਮਾਈਨੋਰਿਟੀਜ਼ ਦੇ ਉੱਤੇ ਹਿੰਦੂਤਵਾ ਦਾ ਜਿਹੜਾ ਗਲਬਾ ਉਹ ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਜਿਸ ਹਿਸਾਬ ਨਾਲ ਉੱਥੋਂ ਦੀਆਂ ਖਬਰਾਂ ਦੱਸਦੀਆਂ ਨੇ, ਲਿੰਚਿੰਗ ਦਾ ਮਾਹੌਲ ਹੋਵੇ, ਦਲਿਤਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਹੋਣ, ਇੱਕ ਸਿੱਖ ਦੇ ਖਿਲਾਫ ਵੀ ਸਿੱਖਾਂ ਦੇ ਖਿਲਾਫ ਵੀ ਜਿਹੜੀਆਂ ਨੇ ਉਹ ਹਿੰਸਕ ਕਾਰਵਾਈਆਂ ਸਾਹਮਣੇ ਆਉਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਦਿਖ ਰਹੀਆਂ ਨੇ। ਸੋ ਇਹ ਸਾਰੀ ਸਿਚੁਏਸ਼ਨ ਕਿੱਧਰ ਨੂੰ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਟਰਨ ਲੈ ਸਕਦੀ ਹੈ, ਇਸ ਬਾਰੇ ਅਸੀਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਗੱਲ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪਟਿਆਲਾ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਸਾਰਿਆਂ ਤੋਂ ਪਹਿਲਾਂ ਇੰਡੀਆ ਚਾਈਨਾ ਸਟੈਂਡ ਆਫ ਦੀ ਗੱਲ ਕਰਦੇ ਹਾਂ, ਜਿੱਥੇ ਪਹਿਲਾਂ ਇੰਡੀਆ ਵੱਲੋਂ ਇੱਕ ਸਖਤ ਰੁਖ ਅਪਣਾਇਆ ਗਿਆ ਸੀ। ਅੱਜ ਉਹਨਾਂ ਵੱਲੋਂ ਗੱਲਬਾਤ ਦਾ ਜਿਹੜਾ ਹੈਗਾ ਡਿਪਲੋਮੈਟਿਕ ਚੈਨਲ ਦੇ ਥਰੂ ਗੱਲਬਾਤ ਦੀ ਜਿਹੜੀ ਹੈ ਉਹ ਪੇਸ਼ਕਸ਼ ਕੀਤੀ ਜਾ ਰਹੀ ਹੈ, ਤੇ ਪਰ ਚਾਈਨਾ ਇਸ ਗੱਲ ਤੇ ਬਜਿੱਦ ਹੈਗਾ ਕਿ ਪਹਿਲਾਂ ਤੁਸੀਂ ਆਪਣੀ ਫੌਜ ਸਿੱਕਿਮ ਸੈਕਟਰ ਦੇ ਵਿੱਚੋਂ ਵਾਪਸ ਕੱਢੋ ਤਾਂ ਹੀ ਜਿਹੜਾ ਕੋਈ ਗੱਲਬਾਤ ਹੈਗਾ ਉਹ ਹੋ ਸਕੇਗੀ। ਸੋ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ, ਕਿਉਂਕਿ ਚੀਨ ਦੇ ਜਿਹੜੇ ਮਾਹਰ ਹੈਗੇ ਨੇ ਉਹਨਾਂ ਵੱਲੋਂ ਜੰਗ ਦੀਆਂ ਵੀ ਸੰਭਾਵਨਾਵਾਂ ਇਸ ਸਿਚੁਏਸ਼ਨ ਦੇ ਮੱਦੇਨਜ਼ਰ ਦਿੱਤੀਆਂ ਗਈਆਂ ਨੇ। ਅਕਾਲੀ ਦਲ ਅੰਮ੍ਰਿਤਸਰ ਨੇ ਖਾਸ ਤੌਰ ਤੇ ਇਸ ਜੰਗ ਦਾ ਵੀ ਵਿਰੋਧ ਕੀਤਾ ਤੇ ਚੀਨ ਦੇ ਨਾਲ ਜਿਹੜਾ ਭਾਰਤ ਦਾ ਇਹ ਟਕਰਾਅ ਵਾਲੀ ਨੀਤੀ ਹੈ ਇਹਦਾ ਵੀ ਵਿਰੋਧ ਕੀਤਾ। ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਤੁਸੀਂ ਕੀ ਦੇਖਦੇ ਹੋ ਇਸ ਸਾਰੀ ਸਿਚੁਏਸ਼ਨ ਦੇ ਵਿੱਚੋਂ, ਕੀ ਐਨਾਲਾਈਜ਼ ਕਰਦੇ ਹੋ, ਤੇ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਵਿਰੋਧ ਹੈਗਾ ਇਸ ਨੀਤੀ ਦਾ ਅਤੇ ਜੰਗ ਦਾ, ਉਹਦਾ ਕਾਰਨ ਕੀ ਹੈ? ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਅੱਜ ਲੱਗ ਰਿਹਾ ਹੈ ਕਿ ਚਾਈਨਾ ਆਪਣੇ ਬਾਰਡਰ ਤੇ ਆਪਣੀਆਂ ਫੌਜਾਂ ਨੂੰ ਇਕੱਠੀਆਂ ਕੀਤਾ। ਉਹਨਾਂ ਨੇ ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਇਹ ਵੀ ਆਇਆ ਕਿ ਭਾਰੀ ਅਸਲਾ ਜਿਹੜਾ ਹੈ ਉਹ ਵੀ ਉਹਨਾਂ ਨੇ ਇੰਡੀਆ ਦੇ ਨਾਲ ਆਪਣੇ ਬਾਰਡਰ ਦੇ ਉੱਪਰ ਪਹੁੰਚਾ ਦਿੱਤਾ ਹੈ। ਸੋ ਇਹ ਸਾਰੀਆਂ ਜਿਹੜੀਆਂ ਮੀਡੀਆ ਖਬਰਾਂ ਨੇ, ਚਾਹੇ ਉਹ ਕਿਸੇ ਵੀ ਸੋਰਸ ਰਾਹੀਂ ਆਈਆਂ ਹੋਣ, TV ਰਾਹੀਂ ਆਈਆਂ ਹੋਣ, ਸੋਸ਼ਲ ਮੀਡੀਆ ਰਾਹੀਂ ਆਈਆਂ ਹੋਣ, ਨਿਊਜ਼ਪੇਪਰਸ ਰਾਹੀਂ ਆਈਆਂ ਹੋਣ, ਜਾਂ ਸਰਕਾਰੀ ਬਿਆਨਾਂ ਰਾਹੀਂ ਜੱਜਮੈਂਟ ਕੀਤੀ ਜਾਂਦੀ ਹੋਵੇ, ਦੋਨਾਂ ਪਾਸਿਆਂ ਤੋਂ ਇਸ ਗੱਲ ਦਾ ਜਿਹੜਾ ਮਾਹੌਲ ਬਣਿਆ, ਇਹਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਲੰਬੀ ਕਹਾਣੀ ਹੁੰਦੀ ਹੈ। ਇਹ ਕਦੇ ਵੀ ਨਹੀਂ ਹੁੰਦਾ ਕਿ ਇੱਕਦਮ ਇੰਨੇ ਵੱਡੇ ਦੇਸ਼ ਜਿਹੜੇ ਨੇ ਆ ਕੇ ਬਾਰਡਰ ਤੇ ਖੜ ਜਾਣ ਤੇ ਗੋਲੀਬਾਰੀ ਦੀ ਤਿਆਰੀ ਕਰ ਲੈਣ। ਸੋ ਇਹਦੇ ਪਿੱਛੇ ਅਸੀਂ ਕਈ ਗੱਲਾਂ ਦੇਖਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਜਿਹੜਾ ਹੈ ਉਹ ਜਿਹੜਾ ਸਾਊਥ ਏਸ਼ੀਆ ਦਾ ਇਹ ਖਿੱਤਾ ਹੈ, ਇਹਦੇ ਵਿੱਚ ਆਪਣੀਆਂ ਵਫਾਦਾਰੀਆਂ ਸਮੇਂ-ਸਮੇਂ ਤੇ ਬਦਲਦਾ ਰਿਹਾ। ਜਿਸ ਤਰ੍ਹਾਂ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਨਿਊਕਲੀਅਰ ਡੀਲ ਹੋਈ ਹੈ 1, 2, 3 ਜੀ, ਉਸ ਤੋਂ ਬਾਅਦ ਖਾਸ ਕਰਕੇ ਅਮਰੀਕਾ ਵੱਲ ਝੁਕਾਓ ਤੇ ਹੁਣ ਸਿੱਧੇ ਰੂਪ ਵਿੱਚ ਇਜ਼ਰਾਈਲ ਜਾ ਕੇ ਉਹਨਾਂ ਨੇ ਇੱਕ ਨਵੀਂ ਜਿਹੜੀ ਸੌਖਬੰਦੀ ਫਾਈਨਲ ਕੀਤੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇਸ ਖਿੱਤੇ ਦੇ ਵਿੱਚ ਚਾਈਨਾ ਵਰਗੇ ਦੇਸ਼ ਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਡਿਸਟਰਬ ਕਰਦੀਆਂ ਨੇ, ਕਿਉਂਕਿ ਪਾਕਿਸਤਾਨ ਦੇ ਨਾਲ ਅਮਰੀਕਾ ਦੀ ਲਾਇਲਟੀ ਦਾ ਖਤਮ ਹੋਣਾ ਤੇ ਇਸ ਖਿੱਤੇ ਵਿੱਚ ਇੱਕ ਵੱਡਾ ਅੱਡਾ ਚਾਹੀਦਾ ਅਮਰੀਕਾ ਨੂੰ। ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਵਿੱਚੋਂ ਹੀ ਨਿਕਲਿਆ ਹੈ ਜੋ ਇਹ ਵਿਰੋਧ ਚਾਈਨਾ ਦੇ ਨਾਲ ਅੱਜ ਦੇਖਣ ਨੂੰ ਮਿਲ ਰਿਹਾ ਹੈ। ਜੇ ਇਸ ਤੋਂ ਵੀ ਥੋੜਾ ਪਿੱਛੇ ਜਾਈਏ ਤਾਂ ਜਦੋਂ ਅੰਦਰੂਨੀ ਕਈ ਵਾਰੀ ਕਿਹਾ ਜਾਂਦਾ ਹੈ, UNO ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ। ਜਦੋਂ ਤਿੱਬਤ ਦਾ ਅੰਦਰੂਨੀ ਮਸਲਾ ਸੀ ਚਾਈਨਾ ਦਾ,
ਤਾਂ ਉੱਥੋਂ ਬਾਗੀ ਹੋ ਕੇ ਜਦੋਂ ਦਲਾਈ ਲਾਮਾ ਜੀ ਉੱਥੋਂ ਆਏ ਨੇ 58 ਦੇ ਵਿੱਚ, ਉਦੋਂ ਇਹਨਾਂ ਨੂੰ ਇੱਥੇ ਸ਼ਰਨ ਦੇਣਾ ਵੀ ਚਾਈਨਾ ਨੂੰ ਜਿਹੜਾ ਹੈ ਉਹ ਭਾਉਂਦਾ ਨਹੀਂ ਹੈ। ਹੁਣ ਗੱਲ ਆਈ ਸਾਡੀ ਪਾਰਟੀ ਦੀ ਤੇ ਸਿੱਖਾਂ ਦੀ, ਕਿਉਂਕਿ ਸਾਡੀ ਪਾਰਟੀ ਹਮੇਸ਼ਾ ਸਿੱਖ ਰਾਜ ਦੀ ਗੱਲ ਕਰਦੀ ਹੈ। ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਕਿ ਜਦੋਂ ਵਾਜਪਾਈ ਦੇ ਸਾਹਿਬ ਦੇ ਟਾਈਮ ਦੇ ਵਿੱਚ ਚਾਈਨਾ ਨਾਲ ਖੇਤਰੀ ਸਮਝੌਤੇ ਦੀ ਗੱਲ ਹੋ ਰਹੀ ਸੀ ਕਿ ਕਿਹੜੇ ਇਲਾਕੇ ਨਜਾਇਜ਼ ਤੌਰ ਤੇ ਚਾਈਨਾ ਨੇ ਇੰਡੀਆ ਦੇ 1962 ਤੋਂ ਦੱਬੇ ਹੋਏ ਨੇ, ਉਹਦੇ ਬਾਰੇ ਗੱਲ ਚੱਲ ਰਹੀ ਸੀ। ਤਾਂ ਉਹਦੇ ਵਿੱਚ ਤਿੱਬਤ ਲੇਹ ਲਦਾਖ ਦੀ ਗੱਲ ਵੀ ਚੱਲੀ। ਸੋ ਜਿਹੜਾ ਲੇਹ ਲਦਾਖ ਦਾ 90,000 ਕਿਲੋਮੀਟਰ ਏਰੀਆ 1962 ਤੋਂ ਚਾਈਨਾ ਦੇ ਕੋਲ ਹੈ, ਜਦੋਂ ਉਹਦੀ ਗੱਲ ਆਈ ਤਾਂ ਚਾਈਨਾ ਨੇ ਸਿੱਧੇ ਰੂਪ 'ਚ ਕਿਹਾ ਕਿ ਇਹ ਤੁਹਾਡੀ ਜ਼ਮੀਨ ਹੈ ਹੀ ਨਹੀਂ, ਇਹ ਤਾਂ ਸਿੱਖ ਰਾਜ ਦਾ ਹਿੱਸਾ ਸੀ ਜੀ। ਸੋ ਜਦੋਂ ਵੀ ਗੱਲ ਹੋਏਗੀ ਇਹਦੇ ਵਿੱਚ 3 ਧਿਰਾਂ ਬੈਠਣਗੀਆਂ, ਜਿਨ੍ਹਾਂ 'ਚੋਂ ਸਿੱਖ ਵੀ ਇੱਕ ਹੋਣਗੇ। ਸੋ ਸਾਡਾ ਚਾਈਨਾ ਦੇ ਇਸ ਗੱਲਬਾਤ ਦੇ ਨਾਲ ਸਿੱਧਾ ਕੰਸਰਨ ਹੈ। ਸੋ ਇੱਕ ਅਸੀਂ ਦਰਬਾਰ ਸਾਹਿਬ ਤੋਂ ਹਮਲੇ ਤੋਂ ਬਾਅਦ, ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਸਿੱਧੇ ਰੂਪ ਦੇ ਵਿੱਚ ਇਹ ਐਲਾਨ ਕੀਤਾ ਹੈ ਕਿ ਸਾਡਾ ਹਿੰਦੁਸਤਾਨ ਦੇ ਨਾਲ ਹੁਣ ਉਹੋ ਜਿਹਾ ਸੰਬੰਧ ਨਹੀਂ ਹੈ ਜਿਹੋ ਜਿਹਾ ਅਸੀਂ ਪਹਿਲਾਂ ਸੋਚਿਆ ਸੀ, 1947 ਸੋਚਿਆ ਸੀ। ਇਹ ਸਾਰੀਆਂ ਗੱਲਾਂ ਦਾ ਜੇ ਹੁਣ ਮੈਂ ਡਿਟੇਲ ਕਰਾਂ ਤਾਂ ਇੱਥੇ ਕਈ ਘੰਟੇ ਲੱਗ ਸਕਦੇ ਨੇ। ਮੈਂ ਨਿਚੋੜ ਰੂਪ ਵਿੱਚ ਇਹ ਗੱਲ ਕਹਿਣਾ ਕਿ ਇਹਨਾਂ ਸਾਰੀਆਂ ਕਾਰਨਾਂ ਕਰਕੇ ਜਿੱਥੇ ਅਸੀਂ ਹਿੰਦੁਸਤਾਨ ਦੇ ਨਾਲ ਇਸ ਗੱਲੋਂ ਨਾਰਾਜ਼ ਹਾਂ ਕਿ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਉਸ ਤੋਂ ਬਾਅਦ 33 ਸਾਲ 40 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਰੰਟੀ ਨਹੀਂ ਦਿੱਤੀ। ਉੱਥੇ ਚਾਈਨਾ ਤੇ ਪਾਕਿਸਤਾਨ ਅਜਿਹੇ ਦੇਸ਼ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਕਦੇ ਵੀ ਹਮਲੇ ਵਿੱਚ ਆਪਣੀ ਸ਼ਿਰਕਤ ਨਹੀਂ ਕੀਤੀ ਤੇ ਨਾ ਹੀ ਸਾਨੂੰ ਕਦੇ ਅਜਿਹਾ ਮਤਲਬ ਕਿ ਗੱਲ ਮਹਿਸੂਸ ਕਰਵਾਈ ਹੈ ਕਿ ਉਹ ਸਿੱਖ ਮਾਈਨੋਰਿਟੀ ਦੇ ਜਿਹੜੇ ਨੇ ਉਹ ਉਲਟ ਨੇ। ਸੋ ਇਹਨਾਂ ਕਾਰਨਾਂ ਕਰਕੇ ਅਸੀਂ ਆਪਣਾ ਪੱਖ ਪੇਸ਼ ਕੀਤਾ ਸੀ। ਹਿੰਦੁਸਤਾਨ ਦੀ ਜਿਹੜੀ ਨੀਤੀ ਹੈ ਸਾਨੂੰ ਉਸ ਤੇ ਵਿਸ਼ਵਾਸ ਨਹੀਂ ਰਿਹਾ, ਇਸ ਲਈ ਅਸੀਂ ਜਿਹੜਾ ਹੈ ਇਸ ਗੱਲ ਦਾ ਵਿਰੋਧ ਕੀਤਾ ਕਿ ਜੇ ਚਾਈਨਾ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਕੱਲ ਕੋਈ ਯੁੱਧ ਲੱਗਦਾ ਹੈ, ਲੜਾਈ ਲੱਗਦੀ ਹੈ, ਤਾਂ ਸਿੱਖ ਘੱਟੋ ਘੱਟ ਜਿਹੜੇ ਅਸੀਂ ਖਾਲਿਸਤਾਨ ਨੂੰ ਮਤਲਬ ਕਿ ਚਾਹੁੰਦੇ ਹਾਂ ਤੇ ਸਟਰਗਲ ਕਰ ਰਹੇ ਹਾਂ, ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ। ਜੀ ਪ੍ਰੋਫੈਸਰ ਸਾਹਿਬ, ਇਸੇ ਤਹਿਤ ਜਿਹੜੀ ਇਹ ਨੀਤੀ ਹੈਗੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁਖ ਲੈ ਸਕਦੀ ਹੈ? ਜਿਵੇਂ ਜੰਗ ਦੀ ਗੱਲ ਕਰਦੇ ਹਾਂ, ਜੰਗ ਦੀਆਂ ਸੰਭਾਵਨਾਵਾਂ ਬਣਦੀਆਂ ਨੇ, ਤਾਂ ਤੁਹਾਨੂੰ ਲੱਗਦਾ ਵੀ ਜਿਹੜੀ ਸਿੱਖ ਜਿਹੜੇ ਮੈਜੋਰਿਟੀ ਦੇ ਵਿੱਚ ਪੰਜਾਬ ਦੇ ਵਿੱਚ ਵਸਦੇ ਆ ਉਹ ਇਸ ਗੱਲ ਤੋਂ ਕਨਵਿੰਸਡ ਨੇ ਜਾਂ ਇਸ ਗੱਲ ਨੂੰ ਸਮਝਦੇ ਨੇ, ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦੇ ਆ ਕਿ ਅਸੀਂ ਇੱਕ ਤੀਜੀ ਧਿਰ ਦੇ ਤੌਰ ਤੇ ਖੜੇ ਹਾਂ ਤੇ ਅਸੀਂ ਚਾਈਨਾ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਜਿਹੜਾ ਜੰਗ ਦਾ ਮਾਹੌਲ ਹੈਗਾ ਉਹਦੇ ਵਿੱਚ ਸ਼ਮੂਲੀਅਤ ਨਹੀਂ ਕਰਨੀ ਤੇ ਅਸੀਂ ਸਾਡਾ ਆਪਣਾ ਸਟੈਂਡ ਕੀ ਹੈ? ਜੀ ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਕਿ ਅੱਜ ਤੋਂ ਕੋਈ 5-6 ਸਾਲ ਪਹਿਲਾਂ ਵੀ ਇੱਕ ਵਾਰ ਪਾਕਿਸਤਾਨ ਦੇ ਨਾਲ ਜੰਗ ਦੀ ਜੋ ਮੀਡੀਆ ਖਬਰਾਂ ਸੀ ਬਹੁਤ ਤਿਆਰੀ ਸੀ, ਤਾਂ ਸਾਡੀ ਪਾਰਟੀ ਨੇ ਇਸ਼ਤਿਹਾਰ ਛਾਪ ਕੇ ਹੱਥਾਂ ਦੇ ਵਿੱਚ ਬੈਨਰ ਲੈ ਕੇ ਵੱਡੇ ਮਾਰਚ ਵੀ ਕੱਢੇ ਸੀ ਕਿ ਵੀ ਵਾਂਟ ਨੋ ਵਾਰ। ਬਿਕਾਜ਼ ਸਰਦਾਰ ਸਿਮਰਜੀਤ ਸਿੰਘ ਮਾਨ ਸਾਡੀ ਪਾਰਟੀ ਦੇ ਪ੍ਰਧਾਨ ਇਸ ਗੱਲ ਨੂੰ ਬੜੀ ਵਾਰ ਮੀਡੀਆ ਰਾਹੀਂ, ਸਟੇਜਿਸ ਰਾਹੀਂ, ਟੀਵੀ ਰੇਡੀਓ ਰਿਪੋਰਟਸ ਰਾਹੀਂ ਇਹ ਗੱਲ ਦੁਨੀਆ ਦੇ ਸਾਹਮਣੇ ਲਿਆ ਚੁੱਕੇ ਨੇ ਕਿ ਜਿਹੜਾ ਸਿੱਖਾਂ ਦੀ ਮੈਜੋਰਟੀ ਵਾਲਾ ਇਲਾਕਾ ਹੈ, ਹੁਣ ਜੇ ਆਪਾਂ ਥੋੜਾ ਜਿਹਾ ਐਨਾਲਿਸਿਸ ਕਰੀਏ ਕਿ ਦੁਨੀਆ ਭਰ 'ਚ ਜਿੱਥੇ ਵੀ ਜਿੰਨੇ ਵੀ ਸਿੱਖ ਰਹਿੰਦੇ ਨੇ, ਜੇ ਉਹਨਾਂ ਸਾਰਿਆਂ ਦਾ ਜੋੜ ਲਾ ਲਈਏ ਤਾਂ ਉਸ ਚੋਂ 70% ਜਿਹੜੇ ਸਿੱਖ ਨੇ ਅੱਜ ਦੇ ਪੰਜਾਬ ਦੇ ਵਿੱਚ ਰਹਿੰਦੇ ਨੇ। ਜਿਹੜਾ ਅੱਜ ਦਾ ਪੰਜਾਬ ਹੈ ਜੀਓਗ੍ਰਾਫਿਕਲੀ ਉਹ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ, ਦੂਜੇ ਪਾਸੇ ਸਾਡੇ ਕਸ਼ਮੀਰ ਤੋਂ ਉੱਪਰਲੇ ਪਾਸੇ ਚਾਈਨਾ ਬੈਠਾ ਹੈ, ਤੇ ਜੇ ਇੱਧਰੋਂ ਅਸੀਂ ਪੂਰਬ ਵਾਲੇ ਪਾਸੋਂ ਲੈਂਦੇ ਹਾਂ, ਅੰਬਾਲੇ ਵਾਲੇ ਪਾਸੋਂ ਲੈਂਦੇ ਤਾਂ ਹਿੰਦੁਸਤਾਨ ਬੈਠਾ ਹੈ। ਸੋ ਇਹਨਾਂ ਤਿੰਨਾਂ ਦਾ ਆਪਸ ਵਿੱਚ ਜਿਹੜਾ ਟਕਰਾਓ ਹੈ ਉਹ ਦਿਨੋਂ ਦਿਨ ਵਧੀ ਜਾ ਰਿਹਾ ਹੈ ਤੇ ਤਿੰਨੇ ਹੀ ਨਿਊਕਲੀਅਰ ਪਾਵਰਾਂ ਨੇ। ਜੇ 1945 ਦਾ ਜਾਪਾਨ ਦਾ ਹਸ਼ਰ ਅਸੀਂ ਕਦੇ ਹਿਸਟੋਰੀਕਲੀ ਐਨਾਲਿਸਿਸ ਕਰੀਏ ਤਾਂ ਪੰਜਾਬ ਉਸ ਤੋਂ ਕਿਤੇ ਛੋਟਾ ਖਿੱਤਾ ਹੈ, ਪਰ ਪੰਜਾਬ ਦੇ ਵਿੱਚ ਜੇਕਰ ਪਾਕਿਸਤਾਨ ਹਿੰਦੁਸਤਾਨ ਦੇ ਵੱਲ ਕੋਈ ਬੰਬ ਸੁੱਟਦਾ ਹੈ ਜਾਂ ਹਿੰਦੁਸਤਾਨ ਪਾਕਿਸਤਾਨ ਵੱਲ ਕੋਈ ਐਟਮ ਬੰਬ ਸੁੱਟਦਾ ਹੈ ਜਾਂ ਚਾਈਨਾ ਵਾਲੇ ਪਾਸੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਤਾਂ ਜਿਹੜਾ ਨੁਕਸਾਨ ਹੈ, ਜਿਹੜਾ ਫਿਜ਼ੀਕਲ ਤੇ ਜ਼ਮੀਨੀ ਨੁਕਸਾਨ ਹੈ, ਉਹ ਸਿਰਫ ਤੇ ਸਿਰਫ ਪੰਜਾਬ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਹੋਣਾ ਹੈ। ਸੋ ਇਸ ਕਰਕੇ ਸਾਡਾ ਵੱਡਾ ਕੰਸਰਨ ਹੈ ਕਿ ਅਸੀਂ ਇਸ ਜੰਗ ਦੇ 100% ਖਿਲਾਫ ਹਾਂ ਤੇ ਅਸੀਂ ਇਸ ਹਿੰਦੁਸਤਾਨ ਦੀ ਨੀਤੀ ਜਿਹੜੀ ਇਹਨਾਂ ਨੇ
ਮਾਈਨੋਰਟੀਜ਼ ਨੂੰ ਖਤਮ ਕਰਨ ਵਾਸਤੇ ਬਣਾਈ ਹੈ। ਮੈਂ ਇੱਕ ਗੱਲ ਇੱਥੇ ਗੱਲ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਦਾ ਜਿਹੜਾ ਮੌਜੂਦਾ ਪੱਖ ਹੈ ਜੋ ਦਿਨੋਂ ਦਿਨ ਸਾਹਮਣੇ ਆ ਰਿਹਾ ਹੈ ਉਹ ਮਾਈਨੋਰਟੀਜ਼ ਦੇ ਨਾਲ ਦਲਿਤਾਂ ਦੇ ਵੀ ਵਿਰੋਧੀ ਹੈ। ਸੋ ਇਹ ਜਿਹੜੇ ਕੰਸਰਨ ਨੇ ਇਹ ਕੇਵਲ ਮੈਂ ਇਹ ਨਹੀਂ ਕਹਿੰਦਾ ਕਿ ਬੀਜੇਪੀ ਦੇ ਟਾਈਮ ਤੇ ਹੀ ਸ਼ੁਰੂ ਹੋਏ, ਇਹ ਜਿਹੜਾ ਏਜੰਸੀਆਂ ਦੇ ਲੈਵਲ ਬੀਜੇਪੀ ਦੇ ਟਾਈਮ ਤੇ ਇਹਨੂੰ ਪ੍ਰਮੋਸ਼ਨ ਮਿਲੀ ਹੈ। ਏਜੰਸੀਆਂ ਦੇ ਲੈਵਲ ਤੇ ਜੇ ਤੁਸੀਂ ਦੇਖਿਆ ਜਾਵੇ ਤਾਂ ਮੁਸਲਮਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹਨਾਂ ਨੇ ਪਿਛਲੇ 25 ਸਾਲ ਤੋਂ ਇੱਕ ਆਪਣਾ ਡਾਟਾ ਬਣਾਇਆ ਹੈ ਦੁਨੀਆ ਨੂੰ ਦਿਖਾਉਣ ਵਾਸਤੇ ਕਿ ਅਸੀਂ ਮੁਸਲਮਾਨਾਂ ਦੇ ਖਿਲਾਫ ਹਾਂ। ਜੇ ਹੁਣ ਟਰੰਪ ਸਾਹਿਬ ਪ੍ਰਧਾਨ ਬਣੇ ਨੇ ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਮੁਸਲਿਮ ਕੰਟਰੀਜ਼ ਦੇ ਨਾਲ ਡੀਲਿੰਗ ਜਿਹੜੀ ਹੈ ਉਹ ਬਹੁਤ ਸੋਚ ਸਮਝ ਕੇ ਕਰਾਂਗੇ। ਦੂਸਰੇ ਪਾਸੇ ਇਜ਼ਰਾਈਲ ਆਪਣੇ ਜਨਮ ਤੋਂ ਹੀ ਇੱਕ ਐਸਾ ਦੇਸ਼ ਹੈ 1949 ਤੋਂ ਲੈ ਕੇ ਜਿਹੜਾ ਕਿ ਆਸੇ-ਪਾਸੇ ਮੁਸਲਮਾਨ ਕੰਟਰੀਜ਼ ਦੇ ਨਾਲ ਘਿਰਿਆ ਹੋਇਆ ਤੇ ਉਹ ਉਹਨਾਂ ਦਾ ਆਪਸ ਵਿੱਚ ਜਿਹੜੇ ਰਿਲੇਸ਼ਨਸ ਨੇ ਉਹ ਨਾਰਮਲ ਨਹੀਂ ਹੈਗੇ, ਚੰਗੇ ਨਹੀਂ ਹੈਗੇ, ਨਾ ਫਲਸਤੀਨ ਨਾਲ ਨਾ ਦੂਜੇ ਮੁਸਲਮਾਨ ਕੰਟਰੀਜ਼ ਦੇ ਨਾਲ। ਸੋ 70 ਸਾਲ ਦੇ ਵਿੱਚ ਇਹਨਾਂ ਨੇ ਇਹ ਪਿਛਲੇ 30 ਸਾਲ ਤੋਂ ਸ਼ੋਅ ਕੀਤਾ ਬਾਬਰੀ ਮਸਜਿਦ ਤੋਂ ਲੈ ਕੇ ਲਗਾਤਾਰ ਜਦੋਂ ਬਾਬਰੀ ਮਸਜਿਦ ਤੇ ਹਮਲਾ ਕੀਤਾ ਉਸ ਤੋਂ ਬਾਅਦ ਲਗਾਤਾਰ ਇਹਨਾਂ ਨੇ ਦੁਨੀਆ ਨੂੰ ਸ਼ੋਅ ਕੀਤਾ ਕਿ ਮੁਸਲਮਾਨ ਅੱਤਵਾਦੀ ਨੇ, ਸਿੱਖ ਅੱਤਵਾਦੀ ਨੇ ਤੇ ਅਸੀਂ ਅੱਤਵਾਦ ਦੇ ਖਿਲਾਫ ਹਾਂ। ਦਿਸ ਇਜ਼ ਓਨਲੀ ਡਿਪਲੋਮੇਸੀ। ਇਹ ਸਾਰੀ ਦੁਨੀਆ ਚਾਹੇ ਨਾ ਸਮਝਦੀ ਹੋਵੇ ਪਰ ਖਾਸ ਲੋਕ ਇਹ ਗੱਲ ਨੂੰ ਸਮਝਦੇ ਨੇ ਕਿ ਇਹ ਡਿਪਲੋਮੇਸੀ ਹੁੰਦੀ ਹੈ। ਤੇ ਅਖੀਰ ਦੇ ਵਿੱਚ ਸਿਖਰ ਦੇ ਵਿੱਚ ਇਜ਼ਰਾਈਲ ਜਾਣਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦਾ ਇਹ ਗੱਲ ਸ਼ੋਅ ਕਰਦਾ ਕਿ ਇਹਨਾਂ ਨੇ ਹੁਣ ਮੋਹਰ ਲਾਈ ਹੈ। ਤਾਂ ਜਿਹੜੇ ਦੂਜੇ ਦੇਸ਼ ਨੇ ਜਿਹੜਾ ਦਾ ਇਹਨਾਂ ਸਿੱਧਾ ਕੰਸਰਨ ਹੈ ਜਾਂ ਦੂਜੀਆਂ ਕੌਮਾਂ ਸਿੱਖ ਕੌਮ ਜਾਂ ਜਿਹਨਾਂ ਦਾ ਸਿੱਧਾ ਕੰਸਰਨ ਹੈ ਉਹ ਵੀ ਇਸ ਦੁਨੀਆ ਦੇ ਵਿੱਚ ਡਿਪਲੋਮੇਸੀ ਨੂੰ ਸਮਝਦੇ ਨੇ। ਕਿਉਂਕਿ ਜੇ ਇਹ ਗੱਠਜੋੜ ਵੱਧਦਾ ਹੈ ਤਾਂ ਤੁਸੀਂ ਥੋੜਾ ਜਿਹਾ ਯਾਦ ਰੱਖਿਓ, ਆਪ ਜੀ ਨੂੰ ਤਾਂ ਯਾਦ ਹੋਊਗਾ, ਮੈਂ ਆਵਾਮ ਦੇ ਵਾਸਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ ਕਸ਼ਮੀਰ ਦੇ ਵਿੱਚ ਇੱਕ ਪਾਇਲਟ ਗਨ ਜਿਹੜੀਆਂ ਨੇ ਉਹ ਚੱਲੀਆਂ ਨੇ। ਉਦੋਂ ਵੀ ਖਬਰ ਆਈ ਸੀ ਕਿ ਇਹ ਪਾਇਲਟ ਗਨ ਜਿਹੜੀਆਂ ਨੇ ਇਹ ਜਾਂ ਤਾਂ ਇਜ਼ਰਾਈਲ ਚਲਦੀਆਂ ਨੇ ਜਾਂ ਹੁਣ ਇੱਥੇ ਚੱਲੀਆਂ ਨੇ। ਸੋ ਇਹ ਜਿਹੜੇ ਸਾਰੀ ਚੀਜ਼ਾਂ ਦੇ ਕੰਸਰਨ ਨੇ ਨਾ ਜਿਹੜੀਆਂ ਅਫੈਕਟਡ ਕੌਮਾਂ ਹੁੰਦੀਆਂ ਨੇ ਜਾਂ ਅਫੈਕਟਡ ਏਰੀਆਜ਼ ਹੁੰਦੇ ਨੇ, ਜੇਕਰ ਅਮਰੀਕਾ ਜ਼ੋਰ ਲਾ ਰਿਹਾ ਹੈ ਕਿ ਮੈਂ ਇਸ ਖਿੱਤੇ ਦੇ ਵਿੱਚ ਹਿੰਦੁਸਤਾਨ ਵਿੱਚ ਆਪਣਾ ਫੌਜੀ ਅੱਡਾ ਬਣਾਵਾਂ ਤਾਂ ਉਹਦਾ ਕੰਸਰਨ ਚਾਈਨਾ ਨਾਲ ਵੀ ਹੈਗਾ। ਚਾਈਨਾ ਨੂੰ ਇਸ ਗੱਲ ਤੇ ਸੋਚਣਾ ਪਏਗਾ ਕਿ ਜੇ ਇੱਥੇ ਆ ਕੇ ਏਡੀ ਵੱਡੀ ਤਾਕਤ ਨੇ ਬੈਠਣਾ ਹੈ, ਕੱਲ ਕਿਤੇ ਇਹ ਨਾ ਹੋਵੇ ਜੇ ਅੱਜ ਨਹੀਂ ਦਿਸਦਾ ਤਾਂ ਕੱਲ ਕਿਤੇ ਇਹ ਨਾ ਹੋਵੇ ਕਿ ਸਾਡਾ ਟੱਕਰ ਜਿਹੜੀ ਆ ਉਹ ਇੰਡੀਆ ਦੇ ਰਾਹੀਂ ਅਮਰੀਕਾ 'ਚ ਹੋਵੇ। ਪਰ ਇੱਕ ਐਨਾਲਿਸਿਸ ਤੁਸੀਂ ਇੱਥੇ ਇਹ ਦੇਖੋ ਕਿ 70 ਸਾਲ ਦੇ ਵਿੱਚ ਹਿੰਦੁਸਤਾਨ ਨੇ ਕਦੇ ਵੀ ਅਜਿਹਾ ਰੁਖ ਚਾਈਨਾ ਪ੍ਰਤੀ ਨਹੀਂ ਪ੍ਰਗਟਾਇਆ ਜਿਹਦੇ 'ਚੋਂ ਸਿੱਧਾ ਰੋਸ ਦਿਸਦਾ ਹੋਵੇ। ਪਰ ਅੱਜ ਉਹਨਾਂ ਦੀ ਮੁਫਤੀ ਮਹਿਬੂਬਾ ਮੁਫਤੀ ਜਿਹੜੇ ਸੀਐਮ ਨੇ ਕਸ਼ਮੀਰ ਦੇ ਅੱਜ ਉਹ ਸਪਸ਼ਟ ਰੂਪ ਵਿੱਚ ਕਹਿ ਰਹੇ ਨੇ ਕਿ ਚਾਈਨਾ ਦਾ ਹੱਥ ਹੈ। ਤੇ ਮੁਲਾਇਮ ਸਿੰਘ ਯਾਦਵ ਜਿਹੜੇ ਕਿ ਇੱਕ ਬਹੁਤ ਵੱਡੀ ਸਟੇਟ ਦੇ ਸੀਐਮ ਰਹੇ ਨੇ, ਇੰਡੀਆ ਦੇ ਡਿਫੈਂਸ ਮਿਨਿਸਟਰ ਵੀ ਰਹੇ ਨੇ, ਉਹ ਕਹਿ ਰਹੇ ਨੇ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਚਾਈਨਾ ਹੈ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ ਇਹ ਗੱਲ ਹੁਣ ਜੋ ਰੁਖ ਅੱਜ ਹਿੰਦੁਸਤਾਨ ਅਖਤਿਆਰ ਕਰ ਰਿਹਾ ਹੈ ਉਹ ਇੱਕ ਡਿਫੈਂਸਿਵ ਨਹੀਂ ਹੈ, ਉਹ ਇੱਕ ਅਫੈਂਸਿਵ ਰੁਖ ਹੈ। ਜੇ ਅਫੈਂਸਿਵ ਰੁਖ ਹਿੰਦੁਸਤਾਨ ਮਤਲਬ ਕਹਿਣ ਤੋਂ ਰੱਖੇਗਾ ਤਾਂ ਚਾਈਨਾ ਨੂੰ ਵੀ ਪੂਰਾ ਹੱਕ ਹੈ ਕਿ ਉਹ ਉਹਦਾ ਮਤਲਬ ਕਿ ਜਵਾਬ ਦੇਵੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਰਿਫਟ ਕ੍ਰੀਏਟ ਇੰਡੀਆ ਨੇ ਕੀਤੀ ਹੈ ਤੇ ਉਸ ਕਰਕੇ ਫਿਰ ਜਿਹੜਾ ਮਤਲਬ ਕਿ ਅੱਗੇ ਚਾਈਨਾ ਵਾਲੇ ਪਾਸੇ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਜੰਗ ਦੇ ਮਾਹੌਲ ਨੇ। ਜੰਗ ਦੇ ਵਿੱਚ ਤਾਂ ਨੁਕਸਾਨ ਹੀ ਹੁੰਦਾ ਅੱਜ ਦੇ ਯੁੱਗ ਦੇ ਵਿੱਚ, ਜੇ ਦੇਖਿਆ ਜਾਵੇ ਤਾਂ ਸਾਰਿਆਂ ਨੂੰ ਨੁਕਸਾਨ ਹੁੰਦਾ ਪਰ ਅਸੀਂ ਐਜ਼ ਏ ਮਾਈਨੋਰਟੀ ਕੰਸਰਨ ਕਿਉਂਕਿ ਚਾਈਨਾ ਤੇ ਪਾਕਿਸਤਾਨ ਨੇ ਅੱਜ ਦੀ ਰੂਪ 'ਚ ਇਕੱਠੇ ਨੇ, ਹਿੰਦੁਸਤਾਨ ਆਪਣੇ ਆਪ ਨੂੰ ਲੋਇਲਟੀ ਕਿਸੇ ਹੋਰ ਗਰੁੱਪ ਦੇ ਨਾਲ ਲਾ ਰਿਹਾ ਹੈ। ਇਹ ਸਾਰੀਆਂ ਜਿਹੜੀਆਂ ਕੰਸਰਨਸ ਨੇ ਇਹਨਾਂ ਨੂੰ ਜੇ ਜੋੜ ਲਿਆ ਜਾਵੇ ਤਾਂ ਸਾਡਾ ਜੰਗ ਦਾ ਵਿਰੋਧ ਕਰਨਾ ਜਾਂ ਇਹ ਕਹਿਣਾ ਕਿ ਅਸੀਂ ਚਾਈਨਾ ਤੇ ਪਾਕਿਸਤਾਨ ਦੇ ਖਿਲਾਫ ਹਿੰਦੁਸਤਾਨ ਦਾ ਸਾਥ ਨਹੀਂ ਦੇਵਾਂਗੇ, ਮੈਨੂੰ ਲੱਗਦਾ ਕਿ ਹਿਸਟੋਰੀਕਲੀ ਇਹ ਬਿਲਕੁਲ ਠੀਕ ਹੈ। ਜੀ ਪ੍ਰੋਫੈਸਰ ਸਾਹਿਬ, ਬਿਲਕੁਲ ਜਿੱਥੇ ਅਸੀਂ ਦੇਖਦੇ ਹਾਂ ਕਿ ਜੇ ਜੰਗ ਦਾ ਕੋਈ ਮਾਹੌਲ ਬਣਦਾ ਤਾਂ ਵਿਚਾਲੇ ਜਿਹੜਾ ਇਹਨਾਂ ਤਿੰਨਾਂ ਮੁਲਕਾਂ ਦੇ ਵਿਚਾਲੇ ਵਾਲਾ ਖਿੱਤਾ ਹੈਗਾ ਉਹੀ ਜੰਗ ਦਾ ਅਖਾੜਾ ਬਣੂਗਾ ਤੇ ਨੁਕਸਾਨ ਉਹਦੇ 'ਚ ਸਾਰਿਆਂ ਤੋਂ ਜ਼ਿਆਦਾ ਪੰਜਾਬ ਨੂੰ ਹੀ ਝੱਲਣਾ ਪੈਣਾ। ਸੋ ਕਿਤੇ ਨਾ ਕਿਤੇ ਸਾਡੇ ਲਈ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ। ਤੇ ਜਿਵੇਂ ਤੁਸੀਂ ਪ੍ਰੋਫੈਸਰ ਸਾਹਿਬ ਗੱਲ ਕੀਤੀ ਹੈ ਕਿ ਭਾਰਤ ਦੇ ਵਿੱਚ ਦਲਿਤਾਂ, ਮੁਸਲਮਾਨਾਂ, ਸਿੱਖਾਂ ਤੇ ਸਾਰੀਆਂ ਮਾਈਨੋਰਿਟੀਜ਼ ਦੇ ਖਿਲਾਫ ਤਸ਼ੱਦਦ ਹੋ ਰਿਹਾ ਹੈ, ਮੁਸਲਮਾਨਾਂ ਤੇ ਸਿੱਖਾਂ ਨੂੰ ਅੱਤਵਾਦੀ ਗਰਦਾਨਿਆ ਗਿਆ। ਸੋ ਇਸੇ ਤੋਂ ਮੈਂ ਜਿਹੜੀ ਸਾਡੀ ਅਗਲੀ ਗੱਲਬਾਤ ਹੈਗੀ ਆ ਉਹ ਚੁੱਕਣਾ ਚਾਹੂੰਗਾ ਕਿ ਮਹਾਰਾਸ਼ਟਰ ਦੇ ਵਿੱਚੋਂ ਇੱਕ ਖਬਰ ਆਈ ਹੈਗੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਉੱਥੇ 9ਵੀਂ ਕਲਾਸ ਦੇ ਵਿੱਚ ਜਿਹੜਾ ਸਿਲੇਬਸ ਲਾਗੂ ਕੀਤਾ ਗਿਆ
ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਿਆ ਗਿਆ, ਧਰਮ ਯੁੱਧ ਮੋਰਚੇ ਨੂੰ ਇੱਕ ਸੈਡੀਸ਼ਨ ਦਾ ਐਕਟ ਦੱਸਿਆ ਗਿਆ ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਇੱਕ ਵੱਖਵਾਦੀ ਮਤਾ ਦੱਸਿਆ ਗਿਆ ਤੇ ਸਾਰੀ ਜਿਹੜੀ ਸਿੱਖ ਸਟਰਗਲ ਹੈਗੀ ਹੈ ਜਿਹਦੀਆਂ ਨੀਹਾਂ ਇੱਕ ਸ਼ੁਰੂਆਤੀ ਤੌਰ ਤੇ ਫੈਡਰਲ ਸਟਰਕਚਰ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੱਖਵਾਦੀ ਬਣਾ ਕੇ ਪੇਸ਼ ਕਰਨਾ, ਸੰਤਾਂ ਨੂੰ ਟੈਰਰਿਸਟ ਬਣਾ ਕੇ ਦੱਸਣਾ ਤੇ ਉਹ ਸਿਲੇਬਸ ਦੇ ਵਿੱਚ ਲਾਗੂ ਕਰਕੇ ਨਵੀਂ ਜਨਰੇਸ਼ਨ ਨੂੰ ਪੜ੍ਹਾਉਣਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਸਿੱਖ ਕੌਮ ਇਹਦੇ ਜਵਾਬ ਦੇ ਵਿੱਚ ਜੋ ਕਰ ਰਹੀ ਹੈ, ਜਿਵੇਂ ਥੋੜ੍ਹੀ ਬਹੁਤੀ ਜਿਹੜੀ ਬਿਆਨਬਾਜ਼ੀ ਹੋਈ ਹੈ ਵੀ ਜੀ ਅਸੀਂ ਜਾਵਾਂਗੇ, ਵਫਦ ਵੀ ਮਿਲਿਆ, ਜਾ ਕੇ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਇਹਨੂੰ ਵਾਪਸ ਲਓ, ਨਹੀਂ ਅਸੀਂ ਪ੍ਰੋਟੈਸਟ ਕਰਾਂਗੇ, ਕੀ ਇਹ ਜਿਹੜਾ ਰਿਐਕਸ਼ਨ ਹੈਗਾ ਇਹ ਸੋਲਿਊਸ਼ਨ ਹੈ ਇਸ ਗੱਲ ਦਾ? ਦੇਖੋ, ਦੋ ਤਿੰਨ ਗੱਲਾਂ ਤੁਸੀਂ ਪੁੱਛੀਆਂ ਨੇ। ਜਿੱਥੋਂ ਤੱਕ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਹੈ ਜਾਂ ਧਰਮਯੁੱਧ ਮੋਰਚੇ ਦੀ ਗੱਲ ਹੈ ਜਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੈ, ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ। ਜਿਹੜਾ ਫੈਡਰਲ ਢਾਂਚਾ ਹੁੰਦਾ ਹੈ ਨਾ, ਉਹ ਮਨੁੱਖ ਨੂੰ ਬੜੀ ਆਜ਼ਾਦੀ ਦਿੰਦਾ ਹੈ ਸੋਚਣ ਦੀ, ਵਪਾਰ ਕਰਨ ਦੀ, ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਉਣ ਦੀ। ਜਿਹੜਾ ਅਨੰਦਪੁਰ ਦਾ ਮਤਾ ਹੈ ਉਹਦੀ ਰੂਹ ਵੀ ਫੈਡਰਲ ਢਾਂਚਾ ਹੀ ਹੈਗਾ ਤੇ ਇਹ ਵੀ ਆਵਾਮ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਮਤੇ ਤੋਂ ਬਾਅਦ ਹੀ ਇੰਦਰਾ ਗਾਂਧੀ ਨੇ ਸਰਕਾਰੀਆ ਕਮਿਸ਼ਨ ਬਣਾਇਆ ਸੀ ਜਿਹੜਾ ਰਾਜਾਂ ਦੇ ਤੇ ਕੇਂਦਰ ਦੇ ਸਬੰਧਾਂ ਦੇ ਬਾਰੇ ਰਿਪੋਰਟ ਦੇਣੀ ਸੀ। ਬੇਸ਼ੱਕ ਉਹਨਾਂ ਨੇ ਰਿਪੋਰਟ ਫੈਡਰਲ ਢਾਂਚੇ ਦੇ ਹੱਕ ਵਿੱਚ ਦਿੱਤੀ ਸੀ ਪਰ ਉਹ ਲਾਗੂ ਨਹੀਂ ਕੀਤੀ ਗਈ। ਸੋ ਹਿੰਦੁਸਤਾਨ ਦੇ ਵਿੱਚ ਇਹ ਦੇਖਿਆ ਜਾਂਦਾ ਵੀ ਜਿਹੜੀ ਚੀਜ਼ ਇਹਨਾਂ ਨੂੰ ਠੀਕ ਨਹੀਂ ਲੱਗਦੀ ਉਹਦੀ ਰਿਪੋਰਟ ਤਾਂ ਬਣਵਾ ਲੈਂਦੇ ਨੇ ਪਰ ਉਹਨੂੰ ਲਾਗੂ ਨਹੀਂ ਕਰਦੇ। ਹੁਣ ਕਿਸਾਨਾਂ ਦੇ ਪ੍ਰਤੀ ਸਵਾਮੀਨਾਥਨ ਕਮਿਸ਼ਨ ਤੋਂ ਰਿਪੋਰਟ ਤਾਂ ਲੈ ਲਈ, ਉਹਨਾਂ ਨੇ ਰਿਪੋਰਟ ਦੇ ਦਿੱਤੀ ਪਰ ਉਹ ਰਿਪੋਰਟ ਲਾਗੂ ਨਹੀਂ ਹੋਈ। ਸੋ ਮੈਂ ਫਿਰ ਉੱਥੇ ਜਾਣਾ ਕਿ ਸੰਤ ਜਰਨੈਲ ਸਿੰਘ ਜੀ ਦਾ ਵਿਰੋਧ ਕਰਨਾ ਅਸਲ ਵਿੱਚ ਕੌਮੀ ਵਿਰੋਧ ਹੈ। ਅੱਜ ਸਿੱਖ ਕੌਮ ਦਾ ਜਿਹੜਾ ਮੌਜੂਦਾ ਹੀਰੋ ਹੈ ਜਿਹਨੇ ਸਿਧਾਂਤ ਨੂੰ, ਸਿੱਖਾਂ ਦੇ ਸਿਧਾਂਤ ਨੂੰ ਦੁਨੀਆ ਦੇ ਸਾਹਮਣੇ ਤਾਜ਼ੇ ਰੂਪ ਵਿੱਚ ਪੇਸ਼ ਕੀਤਾ ਹੈ, ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਜੇ ਅਸੀਂ ਥੋੜਾ ਜਿਹਾ ਪਿੱਛੇ ਜਾਂਦੇ ਹਾਂ, ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹਾਂ, ਅਸੀਂ ਮਿਸਲਾਂ ਦੀ ਗੱਲ ਕਰਦੇ ਹਾਂ, ਅਸੀਂ ਭਾਈ ਮਨੀ ਸਿੰਘ ਜੀ ਦੀ ਗੱਲ ਕਰਦੇ ਹਾਂ, ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹਾਂ, ਇਸ ਦੀ ਕੰਟੀਨਿਊਟੀ ਜਿਹੜੀ ਹੈਗੀ ਹੈ ਅੱਜ ਦੇ ਸਮੇਂ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਨੇ। ਹੁਣ ਸੰਤ ਜਰਨੈਲ ਸਿੰਘ ਜੀ ਨੂੰ ਟਾਰਗੇਟ ਕਰਨਾ, ਅੱਜ ਤੁਸੀਂ ਦੇਖੋ ਪਿਛਲੇ 33 ਸਾਲ ਤੋਂ ਜਿੰਨੀਆਂ ਵੀ ਆਊਟਫਿਟਸ ਜਿਹੜੀਆਂ ਨੇ ਹਿੰਦੂ ਨੇ, ਭਾਵੇਂ ਸ਼ਿਵ ਸੈਨਾ ਹੈ, ਬਜਰੰਗ ਦਲ ਹੈ, ਗਊ ਰਕਸ਼ਕ ਦਲ ਹੈ ਜਾਂ ਹਿੰਦੂ ਸੁਰੱਖਿਆ ਸੰਮਤੀ ਹੈ ਜਾਂ ਬੀਜੇਪੀ ਹੈ ਜਾਂ RSS ਹੈ, ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਬੇਸ਼ੱਕ RSS ਦੇ ਅੰਡਰ ਚੱਲਦੀਆਂ ਨੇ, ਇਹ ਸਾਰੀਆਂ ਹੀ ਸੰਤ ਜਰਨੈਲ ਸਿੰਘ ਜੀ ਦੇ ਨਾਮ ਤੋਂ ਮਤਲਬ ਕਹਿਣ ਤੋਂ ਮੁਖਾਲਫਤ ਹੀ ਕਰਦੀਆਂ ਨੇ ਸਿਰਫ ਤੇ ਸਿਰਫ। ਉਹਦਾ ਕਾਰਨ ਇਹ ਹੈ ਕੌਮ ਵਰਸਸ ਕੌਮ, ਕਿਉਂਕਿ ਕੌਮੀ ਤੌਰ ਤੇ ਅੱਜ ਸਿੱਖਾਂ ਦੇ ਅਜਾਇਬ ਘਰ ਦੇ ਵਿੱਚ ਸੰਤ ਜਰਨੈਲ ਸਿੰਘ ਦਾ ਫੋਟੋ ਲੱਗਿਆ। ਅੱਜ ਸਿੱਖਾਂ ਦੇ ਸਰਵਉੱਚ ਸਥਾਨ ਅਕਾਲ ਤਖਤ ਜਿਹੜਾ ਸਾਡੀ ਸੋਵਰੇਨਟੀ ਦਾ ਸਿੰਬਲ ਹੈ, ਅਕਾਲ ਤਖਤ ਸਾਹਿਬ ਦੇ 6 ਜੂਨ ਨੂੰ ਸੰਤ ਜਰਨੈਲ ਸਿੰਘ ਦੀ ਅਰਦਾਸ ਹੁੰਦੀ ਹੈ। ਕੀ ਹਿੰਦੁਸਤਾਨ ਦੀਆਂ ਏਜੰਸੀਆਂ ਇਹ ਨਹੀਂ ਜਾਣਦੀਆਂ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਕਿ ਕਿੱਥੇ ਕੀ ਵਾਪਰਦਾ ਹੈ? ਕੀ ਉਹ ਮਹਾਰਾਸ਼ਟਰ ਗਵਰਨਮੈਂਟ ਨੂੰ ਜਾਂ ਗਵਰਨਮੈਂਟ ਆਫ ਇੰਡੀਆ ਦੇ ਗ੍ਰਹਿ ਵਿਭਾਗ ਨੂੰ ਇਹ ਜਾਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਇਹ ਨਹੀਂ ਦੱਸਦੀਆਂ ਕਿ ਇੱਕ ਪੂਰੀ ਦੀ ਪੂਰੀ ਕੌਮ ਆਪਣੇ ਸਰਵਉੱਚ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੋਵਰੇਨਟੀ ਦੀ ਉਹਨਾਂ ਦਾ ਤਖਤ ਹੈ ਅਕਾਲ ਤਖਤ ਸਾਹਿਬ, ਉੱਥੇ 6 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਸੰਗਤ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਦੀ ਹੈ ਇਸ ਹੀਰੋ ਦੇ ਲਈ, ਤੇ ਇਹਨੂੰ ਤੁਸੀਂ ਟੈਰਰਿਸਟ ਜੇ ਕਹੋਗੇ ਤਾਂ ਇੱਕ ਕੌਮ ਨੂੰ ਤੁਹਾਨੂੰ ਇਸ ਚੀਜ਼ ਦਾ ਮਤਲਬ ਕਿ ਦੁੱਖ ਹੋਊਗਾ ਹੀ ਹੋਊਗਾ। ਸੋ ਇਹਦੇ ਵਿੱਚ ਜਿਹੜਾ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਜਿਹੜਾ ਅਪੀਲ ਕੀਤੀ ਜਾ ਰਹੀ ਹੈ, ਦੇਖੋ ਜੇ ਸੰਤ ਜਰਨੈਲ ਸਿੰਘ ਜੀ ਨੂੰ ਅਸੀਂ ਆਪਣਾ ਹੀਰੋ ਮੰਨਦੇ ਹਾਂ ਤੇ ਹਨ, ਤਾਂ ਦੂਜੇ ਪਾਸੇ ਉਹ ਇਸ ਨੂੰ ਟੈਰਰਿਸਟ ਕਹਿ ਰਹੇ ਨੇ। ਇਹ ਗੱਲਾਂ ਫਿਰ ਅਪੀਲਾਂ ਨਾਲ ਖਤਮ ਨਹੀਂ ਹੋਣਗੀਆਂ, ਇਹ ਕੌਮੀ ਮਸਲੇ ਨੇ। ਜਦੋਂ ਤੱਕ ਤੁਸੀਂ ਆਪਾਂ ਸਾਰੇ ਇਸ ਨੂੰ ਕੌਮੀ ਏਜੰਡਾ ਬਣਾ ਕੇ ਸਟਰਗਲ ਨਹੀਂ ਕਰਦੇ, ਓਨੀ ਦੇਰ ਤੱਕ ਅੱਜ ਮਹਾਰਾਸ਼ਟਰ ਨੇ ਕੀਤਾ, ਕੱਲ ਗੁਜਰਾਤ ਕਰ ਦੂਗਾ, ਜੇ ਗੁਜਰਾਤ ਛੱਡੂਗਾ ਪਰਸੋਂ ਹਰਿਆਣਾ ਕਰ ਦੂਗਾ। ਸੋ ਇਹ ਜਿਹੜੀ ਜ਼ਹਿਰ ਭਰੀ ਜਾ ਰਹੀ ਹੈ ਨਾ, ਇਹ ਅਗਲੇ ਆਉਣ ਵਾਲੇ ਸਮੇਂ ਨੂੰ ਦੇਖ ਕੇ ਭਰੀ ਜਾ ਰਹੀ ਹੈ ਕਿ ਕਦੇ ਕਿਤੇ ਸਿੱਖਾਂ ਦੀ ਕੌਮ ਦੇ ਵਿੱਚ ਇਹ ਜਜ਼ਬਾਤ ਹਮੇਸ਼ਾ ਉੱਠਦਾ ਰਹੂਗਾ ਕਿ ਸੰਤ ਜਰਨੈਲ ਸਿੰਘ ਜੀ ਨੇ ਜੋ ਕਰਕੇ ਦਿਖਾਇਆ ਹੈ ਉਹ ਸਾਡੀ ਵਿਰਾਸਤ ਹੈ। ਤੇ ਕਿਤੇ ਦੂਜੇ ਪਾਸੇ ਉਹ ਲੋਕ ਪ੍ਰਭਾਵਿਤ ਨਾ ਹੋ ਜਾਣ, ਉਹ ਬੱਚਿਆਂ ਨੂੰ ਪਹਿਲਾਂ ਤੋਂ ਹੀ ਜ਼ਹਿਰ ਭਰ ਰਹੇ। ਦੂਸਰੀ ਗੱਲ ਤੁਸੀਂ ਕੀਤੀ ਹੈ, ਮਹਾਰਾਸ਼ਟਰ ਦੇ ਵਿੱਚ ਦਲਿਤ ਭਾਈਚਾਰੇ ਦੇ ਉੱਪਰ ਬਹੁਤ ਵੱਡੇ ਤਸ਼ੱਦਦ ਹੋ ਰਹੇ ਨੇ। ਇਹ ਜਿਹੜੀ ਗੱਲ ਹੈ ਇਹ ਇਸ ਗੱਲ ਤੇ ਜਾਂਦੀ ਹੈ ਕਿ ਜਿਹੜਾ ਹਿੰਦੁਸਤਾਨੀ ਮਨੂਵਾਦ ਹੈ
ਮਨੂਵਾਦ ਨੇ ਹਜੇ ਜਿਹੜੇ ਸਾਡੇ ਦਲਿਤ ਭਰਾ ਨੇ ਉਹਨਾਂ ਨੂੰ ਆਪਣੇ ਬਰਾਬਰ ਦਾ ਨਹੀਂ ਸਮਝਿਆ। ਕਾਨੂੰਨ ਮੁਤਾਬਕ ਬੇਸ਼ੱਕ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਜਾਂ ਹੋਰ ਕੰਮਾਂ ਦੇ ਵਿੱਚ ਰਿਜ਼ਰਵੇਸ਼ਨ ਰਾਹੀਂ ਕੁਝ ਹੱਕ ਮਿਲੇ ਨੇ ਜੀ, ਪਰ ਜਿਹੜੀ ਸਾਈਕੋਲੋਜੀ ਹੈ, ਜਿਹੜਾ ਸਮਾਜਿਕ ਵਰਤੀਰਾ, ਉਹ ਜਿਸ ਤਰ੍ਹਾਂ ਇਹ ਕੇਵਲ ਤੇ ਕੇਵਲ ਤਾਂ ਹੀ ਹੋ ਸਕਦਾ ਹੈ ਜਦੋਂ ਸਾਰੇ ਹਿੰਦੁਸਤਾਨ ਦੇ ਦਲਿਤ ਅੰਮ੍ਰਿਤ ਛਕ ਕੇ ਜਾਂ ਸਿੱਖੀ ਰੂਪ ਵਿੱਚ ਆਉਣਗੇ। ਉਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਇਸ ਖਿੱਤੇ ਨੂੰ ਜੇ ਤੁਸੀਂ ਜਿਹੜਾ ਇੰਡੀਅਨ ਸਬ ਕੰਟੀਨੈਂਟ ਹੈ ਨਾ, ਜਿਹਦੇ ਵਿੱਚ ਜਿਹੜਾ ਹਿੰਦੁਸਤਾਨ ਜਿਹਦੀ ਸਾਈਕੋਲੋਜੀ ਹੈ, ਜਿਹੜੀ ਮਨੂਵਾਦ ਦੀ ਜਾਂ ਹਿੰਦੁਸਤਾਨ ਦੇ ਬ੍ਰਾਹਮਣ ਦੀ ਜਿਹੜੀ ਰਾਜਨੀਤੀ ਹੈ ਜਾਂ ਸੋਚ ਹੈ, ਉਹ ਇਕੁਐਲਿਟੀ ਨੂੰ ਬਹੁਤ ਆਪਣੇ ਨਜ਼ਰੀਏ ਨਾਲ ਦੇਖਦੀ ਹੈ। ਆਪਣੇ ਨਜ਼ਰੀਏ ਭਾਵ ਉਹ ਉਸ ਵਰਣ ਵੰਡ ਦੇ ਵਿੱਚ, ਮਨੂਵਾਦ ਵਿੱਚ ਅੱਜ ਵੀ ਫਸੀ ਹੋਈ ਹੈ। ਜੇ ਰਾਜਸਥਾਨ ਦੀ ਕੋਰਟ ਦੇ ਵਿੱਚ ਮਨੂੰ ਦਾ ਬੁੱਤ ਲੱਗ ਸਕਦਾ ਹੈ ਤਾਂ ਮਨੂੰ ਦਾ ਮਤਲਬ ਇਹ ਹੈ ਕਿ ਤੁਸੀਂ ਜਾਤ ਪਾਤ ਨੂੰ ਮੰਨਦੇ ਹੋ। ਜੇ ਜਾਤ ਮਾਤ ਨੂੰ ਮੰਨਦੇ ਹੋ ਫਿਰ ਇਨਫੀਰੀਅਰ ਤੇ ਸੁਪੀਰੀਅਰ ਜਿਹੜੇ ਨੇ ਉਹ ਜਨਮ ਤੋਂ ਹੋ ਜਾਂਦੇ ਨੇ। ਸੋ ਜਿਹੜੀ ਇਹ ਮਹਾਰਾਸ਼ਟਰ ਦੀ ਘਟਨਾ ਆਈ ਹੈ, ਇਹ ਬਹੁਤ ਘਟਨਾਵਾਂ ਸਾਰੇ ਹਿੰਦੁਸਤਾਨ 'ਚ ਦੇਖਣ ਨੂੰ 70 ਸਾਲ 'ਚ ਮਿਲਦੀਆਂ ਵੀ ਰਹੀਆਂ ਨੇ ਤੇ ਅੱਗੋਂ ਮਿਲਦੀਆਂ ਵੀ ਰਹਿਣਗੀਆਂ। ਜਦੋਂ ਤੱਕ ਗੁਰੂ ਨਾਨਕ ਸਾਹਿਬ ਵਾਂਗ ਬੈਠ ਕੇ ਸਾਰਿਆਂ ਨੂੰ ਲੰਗਰ ਨਹੀਂ ਛਕਾਇਆ ਜਾਊਗਾ, ਸਾਰਿਆਂ ਨੂੰ ਅਮਰ ਦੀ ਦਾਤ ਬਰਾਬਰ ਨਹੀਂ ਦਿੱਤੀ ਜਾਏਗੀ, ਭਾਵ ਇਕੁਐਲਿਟੀ ਨੂੰ ਸਮਾਜਿਕ ਤੌਰ ਤੇ ਪ੍ਰਵਾਨ ਕਰਨਾ। ਇੱਕੋ ਇੱਕ ਇਸ ਖਿੱਤੇ ਦੀ ਕੌਮ ਸਿੱਖ ਕੌਮ ਹੈ ਜਿਹਨੇ ਅੱਜ ਦਰਬਾਰ ਸਾਹਿਬ ਦੇ ਵਿੱਚ ਜੇ ਕੋਈ ਹੈੱਡ ਗ੍ਰੰਥੀ ਕਾਬਲ ਤੌਰ ਤੇ ਜੇ ਮੈਨੂੰ ਲਫ਼ਜ਼ ਵਰਤਣੇ ਪੈਣ ਵੀ ਦਲਿਤ ਭਾਈਚਾਰੇ 'ਚੋਂ ਹੋਵੇ, ਉਹਨੂੰ ਸਿੱਖੀ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਰਹਿਤ ਮਰਿਆਦਾ ਦੀਆਂ। ਉਹਨੂੰ ਇਹ ਨਹੀਂ ਹੈ ਕਿ ਉਹ ਜੇ ਜਨਮ ਤੋਂ ਕਿਸੇ ਐਸੇ ਘਰ 'ਚ ਜੰਮ ਗਿਆ ਜਿਹਨੂੰ ਇਹ ਲੋਕ ਮਨੂਵਾਦੀ ਲੋਕ ਨੀਵਾਂ ਸਮਝਦੇ ਨੇ, ਉਹ ਹੈੱਡ ਗ੍ਰੰਥੀ ਸਾਹਿਬ ਵੀ ਬਣ ਸਕਦੇ ਨੇ, ਸਾਡੇ ਸਿਰਮੌਰ ਵੀ ਬਣ ਸਕਦੇ ਨੇ, ਸਾਡੇ ਮਤਲਬ ਕਿ ਸੰਤ ਵੀ ਬਣ ਸਕਦੇ ਨੇ, ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣ ਸਕਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਮਾਜਿਕ ਮਾਨਤਾ ਦੀਆਂ ਨੇ ਜੀ। ਜਿਹੜਾ ਕਾਨੂੰਨੀ ਤੌਰ ਤੇ ਥੋਪਿਆ ਗਿਆ ਹਿੰਦੁਸਤਾਨ ਦੇ ਵਿੱਚ, ਕਾਨੂੰਨ ਵਿੱਚ ਵੀ ਇਹ ਅਸੀਂ ਇਹਨਾਂ ਨੂੰ ਹਰੀਜਨ ਕਹਿ ਸਕਦੇ ਹਾਂ, ਨਹੀਂ ਕਹਿ ਸਕਦੇ, ਇਹ ਸਾਰੀਆਂ ਗੱਲਾਂ ਕਾਗਜ਼ੀ ਨੇ। ਅਸਲ ਵਿੱਚ ਸਮਾਜ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਤੇ ਜਿਹੜਾ ਹਿੰਦੂਤਵੀ ਸੋਚ ਹੈ ਇਹ ਸਬਕਾ ਇਹਨੂੰ ਪ੍ਰਮੋਟ ਕਰਦੀ ਹੈ ਜੀ। ਇਹ ਇਹਨਾਂ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੀ ਹੈ ਤੇ ਇਹਨਾਂ ਦੇ ਤਸ਼ੱਦਦ ਕੀਤਿਆਂ ਨੂੰ ਇਹ ਅੱਖੋਂ ਓਹਲੇ ਕਰ ਦਿੰਦੀ ਹੈ। ਹੁਣ ਲਿੰਚਿੰਗ ਦੀ ਗੱਲ ਤੁਸੀਂ ਕਹਿੰਦੇ ਹੋ, ਸਾਰਾ ਸਮਾਜ ਕਹਿ ਰਿਹਾ ਹੈ ਸ਼ਰੇਆਮ ਬੱਚਿਆਂ ਨੂੰ ਮਾਰ ਦੇਣਾ, ਸ਼ਰੇਆਮ ਤਸ਼ੱਦਦ ਕਰਨਾ ਵੀ ਤੁਸੀਂ ਗਊ ਦਾ ਮਾਸ ਲੈ ਕੇ ਜਾ ਰਹੇ ਸੀ ਜਾਂ ਤੁਸੀਂ ਮੁਸਲਮਾਨ ਹੋ। ਇਹੀ ਬੜਾ ਖਫੀ ਹੈ ਵੀ ਤੂੰ ਮੁਸਲਮਾਨ ਹੈ ਤੇ ਤੂੰ ਇਹ ਕਹਿਣਾ ਤੇ ਤੂੰ ਭਾਰਤ ਮਾਤਾ ਕੀ ਜੈ ਕਹਿ। ਤੁਸੀਂ ਵੀਡੀਓ ਪਿੱਛੇ ਦੇਖੀ ਹੋਣੀ ਹੈ, ਇੱਕ ਮਸਜਿਦ ਦੇ ਵਿੱਚ ਪੁਜਾਰੀ ਨੂੰ ਕਿ ਕੋਈ ਜਿਹੜਾ ਸੀ ਮਸਜਿਦ ਦੇ ਵਿੱਚ ਜਿਹੜੇ ਮੁੱਲਾ ਜੀ ਸੀਗੇ ਉਹਨਾਂ ਨੂੰ ਹੀ ਖਿੱਚ ਕੇ ਥੱਪੜ ਮਾਰਿਆ ਭੀੜ ਨੇ ਹਰਿਆਣੇ ਦੇ ਵਿੱਚ ਜੀ। ਬਿਲਕੁਲ ਸਾਰਾ ਗੱਲ 2 ਮਹੀਨੇ ਇਹ ਤਸ਼ੱਦਦ ਕਰਵਾਉਂਦੀ ਹੈ ਸਰਕਾਰ, ਫਿਰ ਇੱਕ ਬਿਆਨ ਦੇ ਦਿੰਦੇ ਨੇ ਮੋਦੀ ਸਾਹਿਬ ਵੀ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਗਾਂ ਦੇ ਨਾਂ ਤੇ। ਹੁੰਦਾ ਕੀ ਹੈ ਪ੍ਰੈਕਟੀਕਲੀ, ਕੀ ਹੁੰਦਾ? ਕਿਸੇ ਤੇ ਕੇਸ ਨਹੀਂ ਚੱਲਦਾ, ਕਿਸੇ ਨੂੰ ਸਮਾਜਿਕ ਤੌਰ ਤੇ ਉਹਨੂੰ ਮਾੜਾ ਨਹੀਂ ਸਮਝਿਆ ਜਾਂਦਾ। ਇਹ ਸਾਰੀਆਂ ਗੱਲਾਂ ਦਾ ਜੇ ਆਪਾਂ ਨਿਚੋੜ ਕੱਢਾਂਗੇ ਤਾਂ ਇਹ ਗੱਲ ਸਾਹਮਣੇ ਆਏਗੀ ਜਿਵੇਂ ਬਰਾਕ ਓਬਾਮਾ ਜੀ ਆਪਣੇ ਹਿੰਦੁਸਤਾਨ ਦੇ ਟੂਰ ਦੇ ਲਾਸਟ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਗਏ ਸੀ, ਉਹਨਾਂ ਨੇ ਕਿਹਾ ਸੀ ਵੀ ਰਿਲੀਜੀਅਸ ਟੋਲਰੈਂਸ ਜਿਹੜੀ ਹੈ ਉਹ ਇਸ ਦੇਸ਼ ਨੂੰ ਦੇ ਵਿੱਚ ਹੈ ਨਹੀਂ, ਸਰਕਾਰ ਦੇ ਵਿੱਚ ਹੈ ਨਹੀਂ ਤੇ ਉਹ ਇਹਨਾਂ ਨੂੰ ਮਤਲਬ ਕਿ ਕਰਨੀ ਚਾਹੀਦੀ ਹੈ ਜੇ ਇਹ ਦੇਸ਼ ਐਕਚੁਅਲੀ ਜਿਹੜਾ ਹੈ ਇਹ ਡਿਵੈਲਪ ਕਰਨਾ ਚਾਹੁੰਦਾ ਹੈ। ਮੈਂ ਤਾਂ ਸ੍ਰੀ ਬਰਾਕ ਓਬਾਮਾ ਜੀ ਰਾਸ਼ਟਰਪਤੀ ਐਕਸ ਅਮਰੀਕਾ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਾ ਹੋਇਆ ਇਸ ਗੱਲ ਦਾ ਜਵਾਬ ਦਿੰਦਾ ਕਿ ਐਕਚੁਅਲ ਲਾਈਫ ਦੇ ਵਿੱਚ ਜੇ ਰਿਲੀਜੀਅਸ ਟੋਲਰੈਂਸ ਤੇ ਇਕੁਐਲਿਟੀ ਜਿਹੜੀ ਹੈ ਉਹ ਨਹੀਂ ਆਊਗੀ ਤਾਂ ਜਿਵੇਂ ਅਸੀਂ ਤਾਂ ਫੈਸਲਾ ਕਰ ਚੁੱਕੇ ਹਾਂ ਘੱਟ ਗਿਣਤੀ ਕੌਮਾਂ ਨੂੰ ਤੇ ਜਿਹੜਾ ਦਲਿਤ ਭਾਈਚਾਰਾ ਹੈ ਉਹਨੂੰ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਠੋਸ ਜਿਹੜੇ ਫੈਸਲੇ ਨੇ ਉਹ ਲੈਣੇ ਪੈਣ ਜੀ। ਪ੍ਰੋਫੈਸਰ ਸਾਹਿਬ ਸਾਡੇ ਕੋਲ ਇੱਕ ਇਸ਼ੂ ਹੋਰ ਹੈਗਾ, ਜਾਂਦੇ ਜਾਂਦੇ ਮੈਂ ਅਖੀਰਲੇ 2 ਮਿੰਟ ਦੇ ਵਿੱਚ ਤੁਹਾਡੇ ਕੋਲੋਂ ਦਾ ਜਵਾਬ ਚਾਹੂੰਗਾ। ਜਿਵੇਂ ਅਸੀਂ ਡਾਇਰੈਕਟ ਅਟੈਕ ਦੀ ਗੱਲ ਕਰ ਰਹੇ ਹਾਂ ਮਾਈਨੋਰਿਟੀਜ਼ ਦੇ ਉੱਪਰ, ਤਾਂ ਕਲਚਰ ਦੇ ਉੱਪਰ, ਸੱਭਿਆਚਾਰ ਦੇ ਉੱਪਰ ਤੇ ਧਰਮ ਦੇ ਉੱਪਰ ਜਿਹੜੇ ਸੂਖਮ ਹਮਲੇ ਹੋ ਰਹੇ ਆ, ਜਿਵੇਂ ਕਿ ਕੱਲ ਦੀ ਖਬਰ ਸੀ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਜਿਹੜਾ ਮਹਾਨ ਕੋਸ਼ ਦਾ ਪ੍ਰਕਾਸ਼ਿਤ ਕੀਤਾ ਜਾਂਦਾ ਹੈਗਾ ਉਹਨੂੰ ਵਾਪਸ ਲਿਆ ਗਿਆ, ਉਹਦੀ ਜਿਹੜੀ ਪਬਲਿਸ਼ਿੰਗ ਹੈਗੀ ਆ ਉਹਦੀ ਸੇਲ ਬੰਦ ਕੀਤੀ ਗਈ ਹੈ, ਸਸਪੈਂਡ ਕੀਤੀ ਗਈ ਹੈ ਕਿਉਂਕਿ ਉਹਦੇ ਵਿੱਚ ਕਾਫੀ ਗਲਤੀਆਂ ਨੇ। ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕੁਝ ਹਫ਼ਤੇ ਪਹਿਲਾਂ ਦੀ ਖਬਰ ਸੀ ਕਿ ਦਮਦਮਾ ਸਾਹਿਬ ਵਿਖੇ ਇੱਕ ਹੱਥ ਲਿਖਤ ਸਰੂਪ ਜੋ ਮਲੇਸ਼ੀਆ ਤੋਂ ਗੁਰੂ ਗ੍ਰੰਥ ਸਾਹਿਬ ਦਾ ਆਇਆ ਉਹ ਸੁਸ਼ੋਭਿਤ ਕੀਤਾ ਗਿਆ, ਉਹਦੇ ਵਿੱਚ ਕਾਫੀ ਜ਼ਿਆਦਾ ਗਲਤੀਆਂ ਨੇ। ਸੋ ਅੰਦਰ ਖਾਤੇ ਜਿਹੜਾ ਇਹ
ਇਹਨੂੰ ਤੁਸੀਂ ਇਹ ਦੋ ਖਬਰਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਜਿੱਥੇ ਡਾਇਰੈਕਟ ਅਟੈਕ ਦੀ ਗੱਲ ਹੈਗੀ ਹੈ ਉੱਥੇ ਧਰਮ ਗ੍ਰੰਥਾਂ ਦੇ ਵਿੱਚ ਤੇ ਤੁਹਾਡੇ ਜਿਹੜੇ ਧਾਰਮਿਕ ਸਰੋਤ ਹੈਗੇ ਆ ਉਹਨਾਂ ਨੂੰ ਪੜ੍ਹਨ ਲਈ ਜਿੱਥੋਂ ਤੁਸੀਂ ਰੈਫਰੈਂਸ ਲੈਣੀ ਹੈ ਮਹਾਨ ਕੋਸ਼ ਵਰਗੀਆਂ ਜਿਹੜੀਆਂ ਸਾਡੀਆਂ ਕਿਤਾਬਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਜੇ ਛੇੜਛਾੜ ਹੁੰਦੀ ਹੈ ਤਬਦੀਲੀ ਕੀਤੀ ਜਾਂਦੀ ਹੈ ਉਹਨਾਂ ਨੂੰ ਕੁਝ ਹੋਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਸਾਡੇ ਕੋਲ ਇਹਦਾ ਕੀ ਸੋਲੂਸ਼ਨ ਹੈ? 2 ਮਿੰਟ ਹੈਗੇ ਆ ਪ੍ਰੋਫੈਸਰ ਸਾਹਿਬ। ਮੈਂ 2500 ਸਾਲ ਪਹਿਲਾਂ ਦੀ ਗੱਲ ਕਰਦਾ ਤੇ ਇਸ ਗੱਲ ਨੂੰ ਇਦਾਂ ਮੈਂ ਸ਼ੁਰੂ ਕਰਦਾ ਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦਾ ਸਰੋਤ ਖਤਮ ਕਰ ਦੇਣਾ ਚਾਹੀਦਾ ਜੀ। 2500 ਸਾਲ ਪਹਿਲਾਂ ਜਦੋਂ ਮਨੂਵਾਦ ਨੇ ਬੁੱਧ ਧਰਮ ਤੇ ਜੈਨ ਧਰਮ ਦੇ ਖਿਲਾਫ ਆਪਣਾ ਜਹਾਜ਼ ਛੇੜਿਆ ਤਾਂ ਸ਼ੰਕਰਾਚਾਰੀਆ ਨੇ ਖੁਦ ਨਾਲੰਦਾ ਤੇ ਤੈਕਸ਼ਿਲਾ ਜਿਹੜੀਆਂ ਮਹਾਨ ਯੂਨੀਵਰਸਿਟੀਆਂ ਸੀ ਬੁੱਧ ਧਰਮ ਦੀਆਂ ਜਿਹਦੇ ਵਿੱਚ ਇੰਨੀਆਂ ਜ਼ਿਆਦਾ ਉਹਨਾਂ ਦੀਆਂ ਸਿਧਾਂਤਕ ਕਿਤਾਬਾਂ ਸੀ ਕਿ ਜਿੰਨੀਆਂ ਸ਼ਾਇਦ ਉਸ ਵਕਤ ਦੁਨੀਆ ਦੀ ਕਿਸੇ ਹੋਰ ਲਾਇਬ੍ਰੇਰੀ ਕੋਲ ਨਹੀਂ ਸੀਗੀਆਂ, ਉਹਨੂੰ ਅੱਗ ਲਾ ਕੇ ਜਲਾ ਦਿੱਤਾ ਜੀ ਸ਼ੰਕਰਾਚਾਰੀਆ ਨੇ। ਤੇ ਇਤਿਹਾਸ ਦੀਆਂ ਕਿਤਾਬਾਂ ਇਹ ਗੱਲ ਕਹਿੰਦੀਆਂ ਨੇ ਕਿ ਇੰਨੀਆਂ ਕਿਤਾਬਾਂ ਸੀ ਨਾਲੰਦਾ ਤੇ ਖਾਸ ਕਰ ਟੈਕਸਲਾ ਜਿਹੜੀ ਹੈਗੀ ਹੈ ਯੂਨੀਵਰਸਿਟੀ, ਉਹਦੇ ਵਿੱਚ ਇੰਨੀਆਂ ਕੁ ਕਿਤਾਬਾਂ ਸੀ ਕਿ 27 ਦਿਨ ਲਗਾਤਾਰ ਅੱਗ ਹੀ ਮੱਚਦੀ ਰਹੀ ਕਿਤਾਬਾਂ ਦੀ ਜੀ। ਉਸ ਤੋਂ ਬਾਅਦ ਮੈਂ ਸਿੱਧਾ ਆ ਜਾਂਦਾ ਦਰਬਾਰ ਸਾਹਿਬ ਦੇ ਉੱਤੇ 84 ਜਿਹੜਾ ਹਮਲਾ ਕੀਤਾ ਹੈ ਉਹਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਡਾਇਰੈਕਸ਼ਨ ਦੇ ਤੌਰ ਤੇ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਦੂਜੇ ਪਾਸੇ ਹੈ, ਉਸ ਪਾਸਿਓਂ ਕਦੇ ਵੀ ਅਟੈਕ ਨਾ ਹੋਇਆ ਸੀ ਤੇ ਨਾ ਮਿਲਟਰੀ ਨੂੰ ਕਰਨਾ ਪੈਣਾ ਸੀ। ਜੇ ਤੁਸੀਂ ਇਹਦਾ ਮਿਲਟਰੀ ਐਨਾਲਿਸਿਸ ਕਰਦੇ ਹੋ, ਜੇ ਤੁਹਾਡੇ ਗੋਲੇ ਸਿੱਧੇ ਦਰਸ਼ਨੀ ਗੇਟ ਵੱਲ ਜਾਂ ਅਕਾਲ ਤਖਤ ਸਾਹਿਬ ਵੱਲ ਜਾ ਰਹੇ ਨੇ ਤਾਂ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਹੱਥ ਲਿਖਤਾਂ ਤੋਂ ਇਲਾਵਾ ਬਹੁਤ ਵੱਡਮੁੱਲੀਆਂ ਕਿਤਾਬਾਂ ਪਈਆਂ ਸੀ, ਉਸ ਵੱਲ ਨੂੰ ਤੁਹਾਡੇ ਗੋਲੇ ਆਉਣੇ ਤੇ ਅੱਗ ਲੱਗਣੀ, ਇਹ ਉਸੇ ਨੀਤੀ ਦਾ ਹਿੱਸਾ ਹੈ ਕਿ ਇਸ ਕੌਮ ਨੂੰ ਖਤਮ ਕਰਨਾ ਹੈ। ਤੇ ਇਹਦਾ ਜਿਹੜਾ ਸਰੋਤ ਹੈ, ਕਿਉਂਕਿ ਹਰ ਕੌਮ ਦਾ ਜਿਹੜਾ ਪਹਿਲਾ ਸਰੋਤ ਹੁੰਦਾ ਉਹਦਾ ਧਰਮ ਹੁੰਦਾ ਹੈ, ਉਸ ਧਰਮ ਦੇ ਵਿੱਚੋਂ ਉਹਨੇ ਖੋਜ ਕਰਕੇ ਆਪਣੇ ਬੱਚਿਆਂ ਨੂੰ ਅੱਗੇ ਸਿੱਖਿਆ ਦੇਣੀ ਹੁੰਦੀ ਹੈ। ਉਹ ਖੋਜਾਂ ਜਿਹੜੀਆਂ ਨੇ ਉਹਨਾਂ ਦੀਆਂ ਕੇਂਦਰਤ ਜਿਹੜੀਆਂ ਵੱਡੇ ਸਥਾਨ ਨੇ, ਚਾਹੇ ਧਾਰਮਿਕ ਹੋਣ ਚਾਹੇ ਉਹਨਾਂ ਦੇ ਸੱਭਿਆਚਾਰਕ ਹੋਣ, ਉਹਨਾਂ ਦੇ ਵਿੱਚ ਸਾਂਭੀਆਂ ਪਈਆਂ ਹੁੰਦੀਆਂ ਨੇ ਜਿਹੜੇ ਮੂਲ ਸਰੋਤ ਹੁੰਦੇ ਨੇ। ਮੂਲ ਸਰੋਤ ਨੂੰ ਜੇ ਤੁਸੀਂ ਖਤਮ ਕਰ ਦੋਗੇ ਤਾਂ ਅੱਗੇ ਭੁਲੇਖੇ ਪਾਉਣ ਵਾਲੀ ਨੀਤੀ ਦਾ ਮਨੂਵਾਦ ਪਹਿਲਾਂ ਹੀ ਅਪਣਾ ਰਿਹਾ ਹੈ। ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਿ ਹੁਣ ਮਹਾਨ ਕੋਸ਼ ਹੈ, ਮਹਾਨ ਕੋਸ਼ ਸਿੱਖਾਂ ਕੋਲ ਜਾਂ ਸਿੱਖ ਕੌਮ ਕੋਲ ਇੱਕ ਅਜਿਹਾ ਸਰੋਤ ਹੈ ਜਦੋਂ ਵੀ ਕਿਸੇ ਗੱਲ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਉਹਦੇ ਬਾਰੇ ਕੋਈ ਭੁਲੇਖਾ ਦੂਰ ਕਰਨਾ ਹੁੰਦਾ ਹੈ ਤਾਂ ਸਾਰੇ ਹੀ ਵਿਦਵਾਨ ਲਗਭਗ ਜੇ ਕੋਟ ਕਰਦੇ ਨੇ ਤਾਂ ਉਹ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਕੋਟ ਕਰਦੇ ਨੇ, ਕਿਉਂਕਿ ਉਸ ਵਕਤ ਦੀ ਜਿਹੜੀ ਖੋਜ ਹੈ ਉਹ ਜਿਸ ਤਰੀਕੇ ਨਾਲ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਦਰਜ ਕੀਤੀ ਆ ਉਹ ਉਸ ਕੰਟੈਂਪਰੇਰੀ ਉਸ ਸਮੇਂ ਦੇ ਵਿੱਚ ਕਿਸੇ ਹੋਰ ਸਰੋਤ ਵਿੱਚ ਨਹੀਂ ਮਿਲਦੀ। ਸੋ ਸਾਡਾ ਮੂਲ ਸਰੋਤ ਅੱਜ ਦੀ ਖੋਜ ਦਾ ਜਿਹੜਾ ਹੈ ਉਹ ਬੜੀ ਵੱਡੀ ਪੱਧਰ ਤੇ ਜਿਹੜਾ ਹੈ ਉਹ ਮਹਾਨ ਕੋਸ਼ ਹੈ ਜੀ। ਇਹ ਗੱਲ ਇਹਨਾਂ ਨੇ ਤੇਲਗੂ ਇੰਗਲਿਸ਼ ਦੇ ਵਿੱਚ ਜਿਹੜਾ ਟਰਾਂਸਲੇਟ ਹੋਇਆ ਹੈ ਮਹਾਨ ਕੋਸ਼ ਦਾ ਜਿਹੜਾ ਹਿੱਸਾ ਉਹਦੇ ਤੋਂ ਸ਼ੁਰੂਆਤ ਕੀਤੀ ਹੈ ਤਾਂ ਜੋ ਜਦੋਂ ਉਦੋਂ ਅਸੈਪਟੇਬਿਲਿਟੀ ਬਣ ਜਾਏਗੀ। ਜੇ ਕੋਈ ਖੋਜ ਅੱਜ ਵਿਦਿਆਰਥੀ ਜਿਹੜਾ ਪੰਜਾਬ ਤੋਂ ਬਾਹਰਲਾ ਵਿਦਿਆਰਥੀ ਹੈ ਜਾਂ ਪੰਜਾਬ ਵਿੱਚ ਹੀ ਬੈਠ ਕੇ ਕਰ ਰਿਹਾ ਹੈ ਖੋਜ, ਤਾਂ ਉਹ ਜਿਹੜਾ ਇੰਗਲਿਸ਼ ਦੇ ਵਿੱਚੋਂ ਜਦੋਂ ਧਾਰਮਿਕ ਆਪਣਾ ਅਥੈਂਟਿਸਿਟੀ ਲਊਗਾ ਮਹਾਨ ਕੋਸ਼ ਦੀ ਤਾਂ ਉਹਦੇ ਅਰਥ ਹੀ ਹੋਰ ਹੋਣਗੇ। ਸੋ ਜਿਹੜਾ ਸਾਡੇ ਰਵਾਇਤਾਂ ਚੱਲੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਸਾਡਾ ਜਿਹੜਾ ਬੇਸਿਕ ਮਹਾਨ ਕੋਸ਼ ਦਾ ਜਿਹੜਾ ਸਾਡੇ ਕੋਲ ਖੋਜ ਹੈਗੀ ਹੈ ਉਹ ਜੁੜੀ ਹੋਈ ਹੈ ਤਾਂ ਉਹ ਬਿਲਕੁਲ ਡਿਸਟਰਬ ਕਰ ਦੇਗੀ। ਆਉਣ ਵਾਲੀ ਸਾਡੀ ਨਸਲ ਜਿਹੜੀ ਹੈ ਉਹ ਦੋ ਚਿੱਤੀ 'ਚ ਪੈ ਜਾਏਗੀ ਵੀ ਇਹ ਮਹਾਨ ਕੋਸ਼ ਤਾਂ ਇਹ ਕਹਿ ਰਿਹਾ, ਉਹ ਮਹਾਨ ਕੋਸ਼ ਵੀ ਕਿਹੜਾ ਮਹਾਨ ਕੋਸ਼ ਠੀਕ ਹੈ। ਸੋ ਇਸ ਦੋ ਚਿੱਤੀ ਨੂੰ ਬਰਕਰਾਰ ਰੱਖਣ ਵਾਸਤੇ ਮੈਂ ਕਹਿੰਦਾ ਪਹਿਲੀ ਵਾਰ ਸਿੱਖਾਂ ਨੇ ਕੋਈ ਸਮੇਂ ਸਿਰ ਗੱਲ ਨੂੰ ਫੜਿਆ ਹੋਏਗਾ ਤੇ ਪਹਿਲੀ ਵਾਰੀ SGPC ਦੇ ਪ੍ਰਧਾਨ ਨੇ ਪਿਛਲੇ 40 ਸਾਲ 'ਚ ਮੈਂ ਦੇਖਿਆ ਕਿ ਕੋਈ ਵਧੀਆ ਸਟੈਂਡ ਲਿਆ ਹੋਏਗਾ ਕਿਰਪਾਲ ਸਿੰਘ ਜੀ ਬਡੂੰਗਰ ਨੇ ਤੇ ਉਹਨਾਂ ਨੇ ਸਿੱਧੇ ਰੂਪ 'ਚ ਯੂਨੀਵਰਸਿਟੀ ਨੂੰ ਇਹ ਗੱਲ ਲਿਖ ਕੇ ਦਿੱਤੀ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਇਹਦਾ ਦੁਬਾਰੇ ਜਿਹੜਾ ਹੈਗਾ ਉਹਦੇ ਤੇ ਕਮੇਟੀ ਬਣਾ ਕੇ ਨਿਰਣਾ ਕੀਤਾ ਜਾਵੇ। ਸੋ ਜੇਕਰ ਅਸੀਂ ਇਹਨੂੰ ਸਿੱਖਾਂ ਵਾਲੇ ਪਾਸੋਂ ਦੇਖਦੇ ਹਾਂ, ਇੱਕ ਤਾਂ ਸਾਡੇ ਕੋਲ ਸਰੋਤ ਪਹਿਲਾਂ ਹੀ ਬਹੁਤ ਘੱਟ ਨੇ, ਸਾਡੇ ਸਰੋਤ ਖਤਮ ਕੀਤੇ ਜਾ ਰਹੇ ਨੇ। ਅੱਜ ਤੱਕ ਵੀ ਸਾਨੂੰ ਦਰਬਾਰ ਸਾਹਿਬ ਤੋਂ ਜਿਹੜੇ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਜਿਹੜਾ ਸਮਾਨ ਜਿਹੜੀਆਂ ਸਾਡੀਆਂ ਕਿਤਾਬਾਂ ਲੈ ਗਈ ਸੀ ਮਿਲਟਰੀ ਚੁੱਕ ਕੇ, ਅੱਜ ਤੱਕ 33 ਸਾਲ ਬਾਅਦ ਵੀ ਤੁਹਾਨੂੰ ਦੱਸਿਆ ਨਹੀਂ ਗਿਆ ਵੀ ਸਾਡੇ ਕੋਲ ਕਿਹੜੀਆਂ ਕਿਤਾਬਾਂ ਨੇ, ਕਿਹੜੇ ਹੱਥ ਲਿਖਤ ਖਰੜੇ ਨੇ
ਤੇ ਕੀ ਸਾਡੇ ਕੋਲ ਹੈਗਾ ਦੱਸੇ ਨਹੀਂ ਗਿਆ, ਦੇਣਾ ਬਹੁਤ ਦੂਰ ਦੀ ਗੱਲ ਹੈ। ਉੱਤੋਂ ਇਹ ਜਿਹੀਆਂ ਘਟਨਾਵਾਂ ਜਿਵੇਂ ਤੁਸੀਂ ਦਮਦਮਾ ਸਾਹਿਬ ਵਾਲੀ ਗੱਲ ਕੀਤੀ ਹੈ, ਇਹ ਭੁਲੇਖੇ ਪਾਉਣ ਵਾਲੀਆਂ ਗੱਲਾਂ ਨੇ, ਜਿਹੜੀਆਂ ਸਪਸ਼ਟ ਕਰਨ ਵਾਲੀਆਂ ਗੱਲਾਂ ਨੇ ਉਹ ਖਤਮ ਕਰ ਰਹੇ ਨੇ, ਮੂਲ ਸਰੋਤ ਖਤਮ ਕਰ ਰਹੇ ਨੇ। ਤੇ ਜਿਹੜੇ ਦੂਜੇ ਭੁਲੇਖੇ ਨੇ ਉਹ ਦਿਨੋਂ ਦਿਨ ਵਧਾਈ ਜਾ ਰਹੇ ਨੇ, ਚਾਹੇ ਕਿਸੇ ਮਨੁੱਖ ਰਾਹੀਂ ਵਧਾਏ ਜਾਣ, ਚਾਹੇ ਕਿਸੇ ਲਿਖਤ ਰਾਹੀਂ ਵਧਾਏ ਜਾਣ। ਇਹਦਾ ਮਕਸਦ ਜਿਹੜਾ ਹੈਗਾ ਉਹ ਬਿਲਕੁਲ ਕਲੀਅਰ ਹੈ ਕਿ ਅੱਜ ਬਾਹਮਣਵਾਦੀ ਸੋਚ ਜਿਹੜੀ ਹੈ ਉਹ ਸਿੱਖਾਂ ਨੂੰ ਪੱਕੇ ਤੌਰ ਤੇ ਖਤਮ ਕਰਨਾ ਚਾਹੁੰਦੀ ਹੈ, ਉਹਨਾਂ ਦੀ ਸੋਚ ਖਤਮ ਕਰਨਾ ਚਾਹੁੰਦੀ ਹੈ। ਵੱਡੀ ਪੱਧਰ ਤੇ ਹਿੰਦੂ ਸੋਚ ਜਿਹੜੀ ਹੈ, ਬ੍ਰਾਹਮਣੀ ਸੋਚ, ਹਿੰਦੂ ਸੋਚ ਤੋਂ ਵੀ ਉੱਪਰ ਮੈਂ ਬ੍ਰਾਹਮਣੀ ਸੋਚ ਜਾਂ ਮੱਲੂਵਾਦੀ ਸੋਚ ਕਹਾਂਗਾ, ਇਹ ਕਾਮਯਾਬ ਵੀ ਹੋ ਗਈ ਹੈ ਕਿ ਸਾਡੀ ਅੱਜ ਦੀ ਬਹੁ ਗਿਣਤੀ ਜਿਹੜੀ ਹੈ ਉਹ ਗੁਲਾਮੀਅਤ ਨੂੰ ਸਵੀਕਾਰ ਕਰ ਗਈ ਹੈ। ਤਾਂ ਹੀ ਤਾਂ ਅਪੀਲਾਂ ਕਰਦੇ ਫਿਰਦੇ ਨੇ। ਜੀ ਪ੍ਰੋਫੈਸਰ ਸਾਹਿਬ, ਬਹੁਤ ਦੇ ਵਿੱਚ ਕਿਉਂ ਨਹੀਂ ਜਾ ਕੇ ਸਜ਼ਾ ਦਿਵਾਉਂਦੇ ਮਹਾਰਾਸ਼ਟਰ ਦੇ ਉਹਨੂੰ? ਜੀ ਪ੍ਰੋਫੈਸਰ ਸਾਹਿਬ, ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ ਹੈ। ਮੈਂ ਸਮਝ ਗਿਆ, ਮੈਂ ਮਾਫੀ ਮੰਗਦਾ, ਮੈਂ ਜ਼ਿਆਦਾ ਹੋ ਗਿਆ, ਕਿਉਂਕਿ ਇਹ ਇਸ਼ੂ ਇਹ ਜਾ ਕੇ ਸਾਡੀ ਸਰਵਾਈਵਲ ਨਾਲ ਜੁੜਿਆ। ਤਾਂ ਇਹ ਜਿਹੀਆਂ ਜਿਹੜੀਆਂ ਭਾਵਨਾਵਾਂ ਨੇ ਇਹ ਕੌਮੀ ਫੈਸਲੇ ਕਰਵਾਉਂਦੀਆਂ ਨੇ ਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਦੁਬਾਰਾ ਡਿਸਕਸ ਕਰਨਾ ਪਊਗਾ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਅਸੀਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਇਸ਼ੂਜ਼ ਹੈਗੇ ਆ ਇਹਨਾਂ ਤੇ ਡਿਟੇਲ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਾਰਿਆਂ ਦਾ, TV 84, ਅਮਰਵੀਰ ਸਿੰਘ ਜੀ, ਸਾਰਿਆਂ ਦਾ, ਆਵਾਮ ਦਾ, ਸੰਗਤ ਦਾ ਧੰਨਵਾਦ ਤੇ ਰਿਣੀ ਹੁੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅੱਜ ਅਸੀਂ ਇਸੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।